ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 23 ਜਨਵਰੀ 2015 10 ਮਾਘ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ ਤੇ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੇ ਕਿਸੇ ਅਹਿਮ ਮੁੱਦੇ ਨਾਲ। ਕੀ ਹੈ ਡਾਕਟਰ ਸਾਹਿਬ ਅੱਜ ਦਾ ਕੋਈ ਅਹਿਮ ਮੁੱਦਾ? ਅੱਜ ਦੇ ਵਿਚਾਰ ਲਈ ਸਭ ਤੋਂ ਪਹਿਲਾਂ ਤਾਂ ਮੇਰੇ ਸਾਹਮਣੇ ਉਸ ਬਹਾਦਰ ਔਰਤ ਦਾ ਚਿਹਰਾ ਵੀ ਔਰ ਉਸ ਦੀ ਦ੍ਰਿੜਤਾ ਹੈ ਜਿਹੜੀ ਪਿਛਲੇ 14 ਸਾਲ ਤੋਂ ਲਗਾਤਾਰ ਭੁੱਖ ਹੜਤਾਲ ਦੇ ਉੱਤੇ ਇਸ ਇਰਾਦੇ ਦੇ ਨਾਲ ਔਰ ਇਸ ਮੰਗ ਦੇ ਨਾਲ ਕਿ ਮਨੀਪੁਰ ਦੇ ਵਿੱਚ ਜਿਹੜਾ ਸਪੈਸ਼ਲ ਪਾਵਰਸ ਐਕਟ ਹੈ ਆਰਮੀ ਨੂੰ ਦਿੱਤਾ ਹੋਇਆ ਹੈ ਉਸ ਨੂੰ ਖਤਮ ਕੀਤਾ ਜਾਏ। ਜੀ, ਇਹ ਉਦੋਂ 28 ਸਾਲ ਦੀ ਮੁਟਿਆਰ ਸੀ ਜਦੋਂ ਇਹਨੇ ਆਪਣੀਆਂ ਅੱਖਾਂ ਨਾਲ ਦੇਖਿਆ ਕਿ ਕਿਵੇਂ ਇੰਫਾਲ ਦੇ ਇੱਕ ਸਟਾਪ ਦੇ ਬੱਸ ਸਟੈਂਡ ਦੇ ਉੱਤੇ ਮਨੀਪੁਰ ਪੁਲਿਸ ਨੇ ਗੋਲੀਆਂ ਦੇ ਨਾਲ ਜਿਹੜਾ ਆਰਮੀ ਨੇ ਲਗਭਗ 10 ਬੰਦਿਆਂ ਨੂੰ ਮਾਰਿਆ ਔਰ ਇਹਨੂੰ ਇਹ ਪਤਾ ਲੱਗਾ ਕਿ ਭਾਈ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋ ਸਕਦੀ ਕਿਉਂਕਿ ਇਹ ਜਿਹੜਾ ਸਪੈਸ਼ਲ ਪਾਵਰਸ ਐਕਟ ਹੈ ਮਨੀਪੁਰ ਦੇ ਹਵਾਲੇ ਨਾਲ ਫੌਜ ਨੂੰ ਦਿੱਤਾ ਹੋਇਆ, ਉਹ ਜੋ ਚਾਹੁਣ ਕਰ ਸਕਦੇ ਨੇ। ਜੀ, ਉਹਨੇ ਦੇਖਿਆ ਆਪਣੇ ਆਲੇ ਦੁਆਲੇ ਕਿ ਉਹ ਕੋਈ ਸੰਸਥਾ ਬਣਾ ਸਕਦੀ ਹੈ ਜਾਂ ਕੋਈ ਹੋਰ ਇਹਦੇ ਖਿਲਾਫ ਸਟਰਗਲ ਕਰ ਸਕਦਾ ਹੈ ਤੇ ਉਸ ਨੂੰ ਲੱਗਾ ਕਿ ਨਹੀਂ, ਇਹ ਜਿਹੜਾ ਇਸ਼ੂ ਹੈ ਉਹਨੂੰ ਆਪ ਹੀ ਲੈਣਾ ਪਏਗਾ, ਚੁੱਕਣਾ ਪਏਗਾ ਔਰ ਉਹਨੇ ਫੈਸਲਾ ਕੀਤਾ ਵੀ ਉਹ ਉਦੋਂ ਤੱਕ ਮੂੰਹ ਦੇ ਵਿੱਚ ਕੁਛ ਨਹੀਂ ਪਾਏਗੀ, ਕੋਈ ਅੰਨ ਜਲ ਨਹੀਂ ਲਏਗੀ ਜਦੋਂ ਤੱਕ ਇਹ ਸਪੈਸ਼ਲ ਪਾਵਰਸ ਐਕਟ ਖਤਮ ਨਹੀਂ ਹੁੰਦਾ। ਜੀ, ਉਹ ਬੈਠ ਗਈ ਵਰਤ ਦੇ ਉੱਤੇ, ਉਹਨੂੰ ਚੁੱਕ ਕੇ ਜਿਹੜਾ ਉਹ ਹਸਪੀਟਲ 'ਚ ਲੈ ਗਏ, ਫੋਰਸ ਫੀਡ ਜਿਹੜਾ ਕਰਵਾਇਆ ਗਿਆ ਔਰ ਉਸ ਤੋਂ ਬਾਅਦ ਇਹ ਇੱਕ ਕੇਸ ਵੀ ਉਹਦੇ ਖਿਲਾਫ ਰਜਿਸਟਰ ਕਰ ਲਿਆ, ਅਟੈਂਪਟ ਟੂ ਸੁਸਾਈਡ। ਜੀ, ਹੁਣ ਇੱਕ ਪਾਸੇ ਜਿੱਥੇ ਜਿਹੜਾ ਮੁਲਕ ਗਾਂਧੀ ਵਰਗੇ ਨੂੰ ਆਪਣਾ ਰਾਸ਼ਟਰ ਪਿਤਾ ਕਹਿੰਦਾ ਹੋਏ, ਫਾਦਰ ਆਫ ਦਾ ਨੇਸ਼ਨ, ਤੇ ਉਹਦੀ ਐਕਸਪਰਟੀਜ਼ ਹੀ ਇਹ ਹੋਏ ਕਿ ਉਸ ਨੇ ਆਪਣੀਆਂ ਮੰਗਾਂ ਮਨਵਾਉਣ ਦੇ ਲਈ ਜਾਂ ਆਪਣੀ ਕਈ ਵਾਰੀ ਜ਼ਿੱਦ ਪੁਗਾਉਣ ਦੇ ਲਈ ਜਾਂ ਕਈ ਵਾਰੀ ਜਿਹਨਾਂ ਮੂਵਮੈਂਟਸ ਦੇ ਵਿੱਚੋਂ ਫਸ ਜਾਂਦਾ ਸੀ ਉਹਨਾਂ 'ਚੋਂ ਆਪਣੇ ਆਪ ਨੂੰ ਸੁਰਖਰੂ ਕਰਨ ਦੇ ਲਈ ਉਹ ਜਿਹੜਾ ਫਾਸਟ ਰੱਖਦਾ ਸੀ, ਵਰਤ ਰੱਖਦਾ ਸੀ। ਉਸ ਮੁਲਕ ਦੇ ਵਿੱਚ ਜਿਹੜਾ ਇਸ ਨੂੰ ਸੁਸਾਈਡ ਲਾਅ ਬਣਾ ਦੇ ਥੱਲੇ ਰਜਿਸਟਰ ਕਰਨਾ, ਫਿਰ ਇਹ ਹੁੰਦਾ ਰਿਹਾ ਕਿ ਉਸ ਐਕਟ ਦੇ ਥੱਲੇ ਗ੍ਰਿਫਤਾਰ ਕਰਕੇ ਜਿਹੜਾ ਉਹਨੂੰ ਹਸਪਤਾਲ ਦੇ ਵਿੱਚ ਹੀ ਰੱਖਦੇ ਰਹੇ ਤੇ 364 ਦਿਨ ਜਦੋਂ ਹੋ ਜਾਂਦੇ ਸੀ, ਕਿਉਂਕਿ ਸੁਸਾਈਡ ਲਾਅ ਜਿਹੜਾ ਹੈ ਜਿਹਦੇ ਥੱਲੇ ਵੱਧ ਤੋਂ ਵੱਧ 1 ਸਾਲ ਉਸ ਨੂੰ ਜੇਲ੍ਹ ਦੇ ਵਿੱਚ ਰੱਖਿਆ ਜਾ ਸਕਦਾ ਜਾਂ ਉਸ ਨੂੰ ਅਰੈਸਟ ਕੀਤਾ ਜਾ ਸਕਦਾ। ਸੋ ਉਹਨਾਂ ਨੇ 364 ਦਿਨ ਬਾਅਦ ਉਸ ਨੂੰ ਉਹ ਛੱਡ ਦਿੰਦੇ ਸੀ। 364 ਦਿਨ ਜਦੋਂ ਪੂਰੇ ਹੋ ਗਏ ਛੱਡ ਦਿੱਤਾ, ਫਿਰ 1 ਦਿਨ ਬਾਅਦ ਉਹਨੂੰ ਫਿਰ ਗ੍ਰਿਫਤਾਰ ਕਰ ਲਿਆ ਤਾਂ ਕਿ ਔਰ ਇਹਨੂੰ ਜਿਵੇਂ ਐਮਨੈਸਟੀ ਇੰਟਰਨੈਸ਼ਨਲ ਨੇ ਕਿਹਾ ਵੀ ਫਾਰਸੀਕਲ ਸਰਕਲ, ਫਾਰਸੀਕਲ ਇਹੀ ਹੈ ਕਿ ਵੀ ਔਰ ਇਹ 14 ਸਾਲ ਇਹੀ ਰਿਪੀਟ ਰਿਹਾ। ਜਦੋਂ ਹਸਪੀਟਲ 'ਚ ਵੀ ਉਹਨੂੰ ਫੋਰਸ ਫੀਡ ਕਰਵਾਇਆ ਜਾਂਦਾ ਨੱਕ ਦੇ ਰਾਹੀਂ ਤੇ ਉਸ ਨੂੰ ਪੁਲਿਸ ਦੀ ਹਿਰਾਸਤ ਦੇ ਵਿੱਚ ਹੀ ਹੁੰਦੇ। ਹੁਣ 2 ਤਬਦੀਲੀਆਂ ਉੱਥੇ ਹੋਈਆਂ ਨੇ। ਇੱਕ ਤਾਂ ਇਸ ਬਹਾਦਰ ਔਰਤ ਜਿਸ ਦਾ ਨਾਂ ਆਇਰੋਮ ਸ਼ਰਮਿਲਾ ਹੈ, ਇਸ ਨੂੰ ਆਇਰਨ ਲੇਡੀ ਵੀ ਕਹਿੰਦੇ ਨੇ ਕਿਉਂਕਿ ਅੱਜ ਉਹ ਲਗਭਗ 42 ਸਾਲ ਦੀ ਹੋ ਗਈ ਹੈ, ਪਰ 14 ਸਾਲ ਉਹ ਦ੍ਰਿੜਤਾ ਦੇ ਨਾਲ ਆਪਣੇ ਲੋਕਾਂ ਦੇ ਲਈ ਖਲੋਤੀ ਹੈ। ਔਰ ਹੁਣ ਪਿੱਛੇ ਜਿਹੇ ਇੱਕ ਤਬਦੀਲੀ ਵੀ ਹੋਈ ਹੈ ਕਿਉਂਕਿ ਭਾਰਤ 'ਚ ਹੁਣ ਇੰਨੇ ਕੁ ਲੋਕ ਸੁਸਾਈਡ ਕਰਨ ਲੱਗ ਗਏ, ਖਾਸ ਤੌਰ 'ਤੇ ਕਿਸਾਨ, ਉਹ ਮਹਾਰਾਸ਼ਟਰਾ ਦੇ ਹੋਣ, ਉਹ ਪੰਜਾਬ ਦੇ ਹੋਣ, ਉਹ ਵਿਦਰਭਾ ਦੇ, ਗੁਜਰਾਤ ਦੇ, ਈਵਨ ਕਰਨਾਟਕਾ, ਭਾਰਤ ਭਰ ਦੇ ਵਿੱਚ ਕੇਰਲਾ। ਔਰ ਉਹਨਾਂ ਨੇ ਹੁਣ ਇਹ ਕਿਹਾ ਕਿ ਜੀ ਗੌਰਮੈਂਟ ਨੇ ਕਿ ਜੀ ਅਸੀਂ ਇੰਨੇ ਕੁ ਲੋਕ ਕਰਨ ਲੱਗ ਗਏ ਨੇ ਤੇ ਹੁਣ ਅਸੀਂ ਸੁਸਾਈਡ ਨੂੰ ਕੋਈ ਕ੍ਰਾਈਮ ਨਹੀਂ ਮੰਨਦੇ। ਸੋ ਉਹਨੂੰ ਜਿਹੜਾ ਸੁਸਾਈਡ ਦੇ ਥੱਲੇ 1 ਸਾਲ ਦੀ ਸਜ਼ਾ ਜਾਂ ਕੈਦ ਸੀ ਉਹ ਉਹਨਾਂ ਨੇ ਕਲੌਜ਼ ਖਤਮ ਕਰ ਦਿੱਤਾ। ਸੋ ਬਹੁਤਿਆਂ ਨੇ ਕਿਹਾ ਜੀ ਸ਼ਾਇਦ ਹੁਣ ਇਹਦਾ ਆਧਾਰ ਬਣਾ ਕੇ ਉਹਦੇ ਲਈ ਸ਼ਬਦ ਉਹਨਾਂ ਨੇ ਕਿਹਾ ਜੀ ਡੀਕ੍ਰਿਮੀਨਲਾਈਜ਼। ਜੀ, ਪਰ ਦੂਸਰੇ ਪਾਸੇ ਜਿਹੜੇ ਕੋਰਟ ਨੇ ਜਦੋਂ ਉਹਨਾਂ ਨੂੰ ਛੱਡਿਆ ਉਹਨਾਂ ਨੇ ਕਿਹਾ ਕਿ ਵੀ ਇਹ ਉਹਨਾਂ ਨੇ ਇਸ ਨੂੰ ਰਿਜੈਕਟ ਕੀਤਾ ਕਿ ਇਹ ਸੁਸਾਈਡ ਅਟੈਂਪਟ ਹੈ। ਕੋਰਟ ਨੇ ਕਿਹਾ ਕਿ ਭਾਈ ਇਹ ਇੱਕ ਇਸ਼ੂ ਦੇ ਲਈ ਹੈ ਔਰ ਜਿਵੇਂ ਐਮਨੈਸਟੀ ਔਰ ਦੂਸਰਿਆਂ ਨੇ ਵੀ ਕਿਹਾ ਕਿ ਵੀ ਬਜਾਏ ਹੁਣ ਇਸ ਸਰਕਲ ਨੂੰ ਅੱਗੇ ਵਧਾਉਣ ਦੇ ਗੌਰਮੈਂਟ ਇਹ ਦੇਖੇ ਵੀ ਜਿਸ ਇਸ਼ੂ ਦੇ ਲਈ ਸ਼ਰਮਿਲਾ ਨੇ 14 ਸਾਲ ਤੋਂ ਆਪਣੀ ਭੁੱਖ ਹੜਤਾਲ ਜਾਰੀ ਰੱਖੀ ਹੋਈ ਹੈ
ਉਸ ਇਸ਼ੂ ਨੂੰ ਟੈਕਲ ਕੀਤਾ ਜਾਏ, ਯਾਨੀ ਕਿ ਸਪੈਸ਼ਲ ਪਾਵਰਸ ਐਕਟ ਖਤਮ ਕੀਤਾ ਜਾਏ ਜੀ। ਹੁਣ ਬੇਸ਼ੱਕ ਸ਼ਰਮਿਲਾ ਬਾਹਰ ਆ ਗਈ ਹੈ, ਉਹਨਾਂ ਦੀ ਗ੍ਰਿਫਤ ਨਹੀਂ ਹੈ, ਪਰ ਉਹਨੇ ਨਾਲ ਹੀ ਐਲਾਨ ਕੀਤਾ ਕਿ ਵੀ ਮੈਂ ਆਪਣਾ ਇਸ਼ੂ ਨਹੀਂ ਛੱਡਾਂਗੀ ਔਰ ਇੰਫਾਲ ਜਿਹੜੀ ਕਿ ਰਾਜਧਾਨੀ ਹੈ ਮਨੀਪੁਰ ਦੀ, ਉਸ ਦੀ ਇੱਕ ਮਾਰਕੀਟ ਦੇ ਵਿੱਚ, ਬਾਜ਼ਾਰ ਦੇ ਵਿੱਚ ਉਸ ਨੇ ਜਿਹੜਾ ਆਪਣਾ ਵਰਤ ਜਾਰੀ ਰੱਖਿਆ ਔਰ ਉਹਨਾਂ ਦੇ ਨਾਲ ਹੋਰ ਵੀ ਐਕਟਿਵਿਸਟ ਬੈਠੇ ਨੇ। ਸੋ ਜਦੋਂ ਪਿਛਲੇ ਦਿਨਾਂ 'ਚ ਗੁਰਬਖਸ਼ ਸਿੰਘ ਹੋਰਾਂ ਦਾ ਵਰਤ 64 ਦਿਨਾਂ ਤੱਕ ਪਹੁੰਚਿਆ ਔਰ ਫਿਰ ਅਚਾਨਕ ਉਹਨਾਂ ਨੇ ਆਪਣੇ ਬੇਟੇ ਤੋਂ ਜੂਸ ਦਾ ਗਲਾਸ ਜਿਹੜਾ ਪੀ ਕੇ ਵਰਤ ਤੋੜਿਆ ਔਰ ਦਿੱਲੀ ਕਮੇਟੀ ਵਾਲੇ ਪਹੁੰਚ ਕੇ ਔਰ ਬਹੁਤ ਸਾਰਾ ਕ੍ਰਿਟਿਸਿਜ਼ਮ ਵੀ ਸ਼ੁਰੂ ਹੋ ਗਿਆ, ਉਦੋਂ ਅਸੀਂ ਇਹੀ ਸੁਜੈਸਟ ਕੀਤਾ ਸੀ ਵੀ ਇੱਕੋ ਤਰੀਕਾ ਹੈ ਜਿਹਦੇ ਥੱਲੇ ਗੁਰਬਖਸ਼ ਸਿੰਘ ਹੋਰੀ ਆਪਣੀ ਪ੍ਰੈਸਟੀਜ ਅਰਦਾਸ ਦੀ ਅਹਿਮੀਅਤ ਨੂੰ ਵੀ ਕਾਇਮ ਰੱਖ ਸਕਦੇ ਨੇ ਔਰ ਗੱਲ ਨੂੰ ਵੀ ਅੱਗੇ ਤੋਰ ਸਕਦੇ ਨੇ ਜੀ ਕਿ ਠੀਕ ਹੈ ਉਹਨਾਂ ਨੇ ਅਰਦਾਸ ਕੀਤੀ ਕਿ ਭਾਈ ਮੈਂ ਅੰਨ ਜਲ ਨਹੀਂ ਲਵਾਂਗਾ ਕੋਈ ਵੀ ਜਦੋਂ ਸਿੰਘ ਰਿਹਾ ਹੋਣਗੇ ਤੇ ਜਾਂ ਮੈਂ ਫਤਿਹ ਬੁਲਾਵਾਂਗਾ, ਜਿਹੜਾ ਉਹਨਾਂ ਦਾ ਬਿਆਨ ਅਕਸਰ ਕੋਟ ਹੁੰਦਾ। ਪਰ ਇਹ ਵੀ ਇੱਕ ਚੰਗਾ ਢੰਗ ਹੁੰਦਾ ਹੈ ਜਿਹਦੇ ਨਾਲ ਤੁਸੀਂ ਆਪਣੀ ਗੱਲਬਾਤ ਨੂੰ ਵੀ ਜਾਰੀ ਰੱਖਦੇ ਹੋ, ਇਸ਼ੂ ਨੂੰ ਵੀ ਜਾਰੀ ਰੱਖਦੇ ਹੋ। ਜੇ 14 ਸਾਲ ਸ਼ਰਮਿਲਾ ਆਪਣੇ ਇਰਾਦੇ ਦੇ ਵਿੱਚ ਦ੍ਰਿੜ ਰਹਿ ਸਕਦੀ ਹੈ ਤਾਂ ਸੋ ਇਹੀ ਜਿਹੜੀ ਨੱਕ ਰਾਹੀਂ ਖੁਰਾਕ ਹੈ ਇਹ ਗੁਰਬਖਸ਼ ਸਿੰਘ ਹੋਰੀ ਵੀ ਉਹਨਾਂ ਦਾ ਕੰਟੀਨਿਊ ਹੋ ਸਕਦਾ ਸੀ ਕਿ ਜੀ ਭਾਈ ਮੈਨੂੰ ਹਸਪਤਾਲ 'ਚ ਲੈ ਗਏ, ਉੱਥੇ ਉਹਨਾਂ ਨੇ ਮੈਨੂੰ ਇਸ ਤਰ੍ਹਾਂ ਫੀਡ ਕੀਤਾ ਹੈ ਜਾਂ ਉਹ ਕਰਦੇ ਰਹਿਣ, ਉਹਨੂੰ ਸੁਸਾਈਡ ਬਣਾ ਲੈਂਦੇ ਨਾ ਬਣਾਉਂਦੇ। ਲੇਕਿਨ ਇਹਦੇ ਨਾਲ ਵਕਤ ਵੀ ਮਿਲ ਜਾਣਾ ਸੀ ਤਾਂ ਕਿ ਜੇ ਸਰਕਾਰ ਕੋਈ ਆਪਣਾ ਫੇਸ ਚਾਹੁੰਦੀ ਹੈ ਕਿ ਜੀ ਕਾਨੂੰਨੀ ਕਾਰਵਾਈ ਦੇ ਥੱਲੇ ਉਹਨਾਂ ਨੇ ਛੱਡਣਾ ਤੇ ਇਹ ਗੱਲ ਹੋ ਸਕਦੀ ਸੀ, ਪਰ ਕਾਸ਼ ਇਵੇਂ ਹੁੰਦਾ, ਇਵੇਂ ਹੋਇਆ ਨਹੀਂ। ਔਰ ਅਸੀਂ ਇਹ ਜਿਹੜਾ ਸੈਗਮੈਂਟ ਹੈ ਇਹ ਇਸ ਬਹਾਦਰ ਔਰਤ ਆਇਰੋਮ ਸ਼ਰਮਿਲਾ ਨੂੰ ਹੀ ਜਿਹੜਾ ਹੈ ਉਸ ਨੂੰ ਭੇਟ ਕਰਦੇ ਕਿਉਂਕਿ ਮੈਂ ਸਮਝਦਾ ਹਾਂ ਵੀ ਜਿੱਥੇ ਹੋਰ ਕੋਈ ਤਰੀਕਾ ਨਹੀਂ ਹੁੰਦਾ ਉੱਥੇ ਜੇ ਕੋਈ ਵੀ ਇੰਡੀਵਿਜੂਅਲ ਖਲੋ ਕੇ ਆਪਣੇ ਪ੍ਰੋਟੈਸਟ ਦੀ ਗੱਲ ਕਿਸੇ ਢੰਗ ਨਾਲ ਇਸ ਇਸ਼ੂ ਨੂੰ, ਜੇ ਇਹ ਬੀਬੀ ਨਾ ਹੁੰਦੀ, ਉੱਤਰ ਪੂਰਬ ਦੇ ਵਿੱਚ ਫੌਜ ਕਿਵੇਂ ਜ਼ੁਲਮ ਕਰ ਰਹੀ ਹੈ ਇਹ ਕਦੇ ਹਾਈਲਾਈਟ ਨਾ ਹੁੰਦਾ। ਔਰ ਅੱਜ ਬੇਸ਼ੱਕ ਸਪੈਸ਼ਲ ਪਾਵਰਸ ਐਕਟ ਇਕੱਲਾ ਉੱਥੇ ਨਹੀਂ ਹੈ, ਕਸ਼ਮੀਰ ਦੇ ਵਿੱਚ ਵੀ ਹੈ, ਕਨਸਟੀਟਿਊਸ਼ਨਲ ਕਮੇਟੀ ਵੀ ਬਣੀ, ਜਿਹੜੀ ਹੈ ਪਾਰਲੀਮੈਂਟਰੀ ਕਮੇਟੀ, ਉਹਨੇ ਜਾ ਕੇ ਆਪਣੀ ਰਿਪੋਰਟ ਵੀ ਦਿੱਤੀ ਕਿ ਇਹਨੂੰ ਤੋੜਿਆ ਜਾਏ। ਲੇਕਿਨ ਕੈਪਟਨ ਅਮਰਿੰਦਰ ਸਿੰਘ ਵਰਗੇ ਜਿਹੜੇ ਨੇ ਉਹ ਪਾਰਲੀਮੈਂਟ 'ਚ ਖਲੋ ਕੇ ਡਿਫੈਂਡ ਕਰਦੇ ਨੇ, ਕਿਉਂਕਿ ਜੇ ਫੌਜ ਨੂੰ ਜਵਾਬਦੇਹ ਨਹੀਂ ਬਣਾਇਆ ਜਾਏਗਾ ਤੇ ਫਿਰ ਫੌਜ ਮਨਾਹੀਆਂ ਕਰਦੀ ਹੈ। ਜੋ ਕੁਝ ਪੰਜਾਬ ਦੇ ਵਿੱਚ ਕੀਤਾ ਉਦੋਂ ਵੀ ਇਹੀ ਸੀ, ਟਾਡਾ ਵਰਗੇ ਕਾਨੂੰਨ ਇਸੇ ਲਈ ਬਣਾਏ ਗਏ ਕਿ ਵੀ ਇੰਨੇ ਕੁ ਹੱਕ ਫੌਜ ਨੂੰ ਦੇ ਦਿੱਤੇ, ਪੰਜਾਬ ਪੁਲਿਸ ਨੂੰ ਦੇ ਦਿੱਤੇ ਕਿ ਉਹਨਾਂ ਨੇ ਮਨਾਹੀਆਂ ਕੀਤੀਆਂ, ਹਜ਼ਾਰਾਂ ਅਣਪਛਾਤੀਆਂ ਲਾਸ਼ਾਂ ਬਣਾ ਦਿੱਤੀਆਂ, ਮਾਸ ਕ੍ਰਿਮੇਸ਼ਨਸ ਕੀਤੀਆਂ ਔਰ ਉਹਦੇ ਲਈ ਕੋਈ ਅਕਾਊਂਟੇਬਿਲਟੀ ਨਹੀਂ, ਫੌਜ ਆਈ ਚਲੀ ਗਈ। ਸੋ ਜਿਹੜਾ ਮੁਲਕ ਆਪਣੇ ਆਪ ਨੂੰ ਡੈਮੋਕ੍ਰੇਸੀ ਕਹਿੰਦਾ ਹੋਏ, ਲੋਕਤੰਤਰ ਕਹਿੰਦਾ ਹੋਏ, ਉਹਦੇ 'ਚ ਜਦੋਂ ਮਰਜ਼ੀ ਜਿੱਥੇ ਮਰਜ਼ੀ ਕੋਈ ਕਾਨੂੰਨ ਬਣਾ ਕੇ, ਇਹ ਨਹੀਂ ਹੈ ਵੀ ਇੱਥੇ ਜਿਹੜੀ ਫੋਰਸ ਹੈ ਉਹ ਆਪਣਾ ਮਿਸਯੂਜ਼ ਨਹੀਂ ਕਰ ਸਕਦੀ ਪਾਵਰ ਦਾ ਜਾਂ ਉਹਨਾਂ ਕੋਲ ਹੱਕ ਨਹੀਂ ਹੁੰਦਾ। ਲੇਕਿਨ ਇਹਨਾਂ ਸਾਰੇ ਹੀ ਥਾਵਾਂ ਦੇ ਉੱਤੇ ਇਹ ਕਾਨੂੰਨ ਹੈ ਕਿ ਜਦੋਂ ਹੀ ਕੋਈ ਪੁਲਿਸਮੈਨ ਜਿਹੜਾ ਹੈ ਉਹ ਕਿਸੇ ਨੂੰ ਸ਼ੂਟ ਡਾਊਨ ਕਰਦਾ ਜਾਂ ਗੋਲੀ ਚਲਾਉਂਦਾ, ਉਹ ਫੌਰਨ ਅੰਡਰ ਸਸਪੈਂਸ਼ਨ ਆ ਜਾਂਦਾ। ਜਦੋਂ ਤੱਕ ਉਹਦੀ ਇਨਵੈਸਟੀਗੇਸ਼ਨ ਨਹੀਂ ਹੁੰਦੀ ਉਹ ਡਿਊਟੀ ਜੁਆਇਨ ਨਹੀਂ ਕਰਦਾ। ਸੋ ਉਹਨਾਂ ਐਕਸਟ੍ਰੀਮ ਸਰਕਮਸਟੈਂਸਿਸ 'ਚ ਵੀ, ਹਾਲਾਂਕਿ ਇੱਥੇ ਕਿਹੜਾ ਕ੍ਰਾਈਮ ਨਹੀਂ ਹੈ ਜਾਂ ਕਿੰਨੇ ਪੁਲਿਸਮੈਨ ਜਿਹੜੇ ਨੇ ਸਿਕਿਉਰਿਟੀ ਮੈਨ ਮਾਰੇ ਜਾਂਦੇ ਨੇ ਔਨ ਡਿਊਟੀ, ਲੇਕਿਨ ਇਹਦੇ ਬਾਵਜੂਦ ਉਹਨਾਂ ਨੇ ਕਿਹਾ ਕਿ ਵੀ ਭਾਵੇਂ ਸਿਕਿਉਰਿਟੀ ਮੈਨ ਨੇ ਆਪਣੇ ਡਿਫੈਂਸ ਦੇ ਵਿੱਚ ਹੀ ਗੋਲੀ ਚਲਾਈ ਹੋਏ ਪਰ ਉਹਦੀ ਜਿਹੜੀ ਹੈ ਤਫਤੀਸ਼ ਹੋਣੀ ਚਾਹੀਦੀ ਹੈ, ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਬਿਫੋਰ ਕਿ ਉਸ ਨੂੰ ਦੁਬਾਰਾ ਜਿਹੜਾ ਆਪਣੇ ਅਹੁਦੇ ਦੇ ਉੱਤੇ ਬਹਾਲ ਕੀਤਾ ਜਾਏ। ਪਰ 14 ਸਾਲ ਬੀਤਣ ਬਾਅਦ ਵੀ ਜਿਹੜੀ ਕੰਟਰੀ ਇਹ ਕਲੇਮ ਕਰਦੀ ਹੈ ਕਿ ਜੀ ਗਾਂਧੀ ਨੇ ਮੋਰਲ ਗਿਲਟ ਦਿੱਤਾ ਅੰਗਰੇਜ਼ਾਂ ਨੂੰ ਔਰ ਜੇ ਉਹ ਵਰਤ ਨਾ ਰੱਖਦਾ ਜਾਂ ਉਸ ਦੀ ਉਹ ਮੋਰਲ ਸਟਰੈਂਥ ਨਾ ਹੁੰਦੀ ਤੇ ਦੇਸ਼ ਆਜ਼ਾਦ ਨਹੀਂ ਸੀ ਹੋਣਾ। ਅੱਜ ਇਹਨਾਂ ਦੀ ਮੋਰੈਲਿਟੀ ਦਾ ਹਾਲ ਦੇਖ ਲਓ ਕਿ ਇੱਕ 28 ਸਾਲਾਂ ਦੀ ਮੁਟਿਆਰ ਮਿਡਲ ਏਜ 'ਚ ਆ ਗਈ, 42 ਸਾਲ ਦੀ ਹੋ ਗਈ, ਉਸ ਦੇ ਦਾ ਜਿਹੜਾ ਉਹ ਹਾਲ ਉਹਦਾ ਜਦੋਂ ਉਹ ਵਾਕ ਕਰਦੀ ਹੈ ਜਾਂ ਦੂਸਰਾ ਉਹਨੂੰ ਤੁਸੀਂ ਦੇਖਦੇ ਹੋ ਕਿ ਵੀ ਇੱਕ ਸੌਖਾ ਨਹੀਂ ਹੈ। 14 ਸਾਲ ਇੱਕ ਕਹਿਣ ਦੋਨੋਂ ਔਰ ਜਿਹੜਾ ਉਹ ਕਹਾਣੀਆਂ ਸੁਣਾਉਂਦਾ ਹੋਏ ਮੁਲਕ ਔਰ ਉਹਨੂੰ ਆਪਣਾ ਇਸ਼ਟ ਮੰਨਦਾ ਹੋਏ ਰਾਮਚੰਦਰ ਜੀ ਨੂੰ, ਜਿਹੜੇ ਕਿ ਜੀ 14 ਸਾਲ ਬਾਅਦ ਬਨਵਾਸ ਤੋਂ ਪਰਤੇ ਔਰ ਕਿਵੇਂ ਜੀ ਉਹਨਾਂ ਨੇ ਆਪਣੇ
ਅਯੁੱਧਿਆ ਤੋਂ ਦੂਰ ਰਹੇ। ਹਾਲਾਂ ਉਹਨਾਂ ਦੀ ਵਾਈਫ ਵੀ ਨਾਲ ਸੀ, ਭਰਾ ਵੀ ਨਾਲ ਸੀ, ਲੇਕਿਨ ਉਹ ਇੱਕ ਬਹੁਤ ਵੱਡੀ ਗੱਲ ਹੈ ਕਿ ਜੀ 14 ਸਾਲ ਉਹਨਾਂ ਨੇ ਬਨਵਾਸ ਕੱਟਿਆ। ਪਰ ਇਹ ਮੁਟਿਆਰ ਜਿਹਨੇ ਇਸ ਗੱਲ ਦੇ ਉੱਤੇ ਕਿ ਭਾਈ ਧੱਕਾ ਨਾ ਹੋਏ, ਲੇਕਿਨ ਉਸ ਮੁਲਕ ਦੇ ਵਿੱਚ ਕੋਈ ਨਾ ਮੋਰਲ ਸਟਰੈਂਥ ਦੀ ਜਾਂ ਮੋਰਲ ਵੈਲਿਊਜ਼ ਦੀ ਕੋਈ ਕਦਰ ਹੈ, ਕ੍ਰਿਮੀਨਲ ਗੁੰਡਾ ਸਿਸਟਮ ਹੈ। ਔਰ ਇਹੀ ਕਾਰਨ ਹੈ, ਪਿਛਲੇ ਦਿਨਾਂ 'ਚ ਇੱਕ ਸਾਡੇ ਵੀਰ ਨੇ ਲਿਖਿਆ ਵੀ ਸੀ ਈਮੇਲ 'ਚ ਕਿ ਭੁੱਖ ਹੜਤਾਲ ਜਾਂ ਦੂਸਰਾ ਤਾਂ ਉੱਥੇ ਕਾਰਗਰ ਹੁੰਦਾ ਹੈ ਜਿੱਥੇ ਰੂਲਰ ਜਿਹੜੇ ਨੇ ਉਹਨਾਂ ਦੇ ਵਿੱਚ ਕੋਈ ਇਖਲਾਕੀ ਉਚਿਆਣ ਹੋਏ ਜਾਂ ਇਖਲਾਕ ਦੇ ਵਿੱਚ ਜੀਉਣ ਵਾਲੇ ਹੋਣ। ਜਿਹੜੇ ਆਲਰੇਡੀ ਮੋਰਲੀ ਰਿਪਗਨੈਂਟ ਨੇ ਉਹਨਾਂ ਨੂੰ ਇਸ ਦੇ ਨਾਲ ਕੋਈ ਫਰਕ ਨਹੀਂ ਪੈਂਦਾ, ਲੇਕਿਨ ਅਸੀਂ ਫਿਰ ਵੀ ਇੱਕ ਬਹਾਦਰ ਔਰਤ ਨੂੰ ਸੈਲੂਟ ਕਰਦੇ ਹਾਂ, ਆਇਰੋਮ ਸ਼ਰਮਿਲਾ ਨੂੰ, ਕਿ ਉਹ ਆਪਣੀ ਇਰਾਦੇ ਦੀ ਦ੍ਰਿੜ ਹੈ ਔਰ ਇਸ ਗੱਲ ਨੂੰ ਉਹਨੇ ਅੱਜ ਤੱਕ ਵੀ ਕਾਇਮ ਰੱਖਿਆ। ਦੂਸਰਾ ਇਸ਼ੂ ਅਸੀਂ ਸਮਝਦੇ ਹਾਂ ਕਿ ਅੱਜ ਕੱਲ੍ਹ ਪ੍ਰੈਜ਼ੀਡੈਂਟ ਓਬਾਮਾ ਜਿਹੜੇ ਕਿ ਆਲਮੋਸਟ ਉੱਥੇ ਪਹੁੰਚਣ ਵਾਲੇ ਹੋਣੇ ਨੇ ਔਰ ਕਾਫੀ ਮੀਡੀਆ ਇੱਥੋਂ ਉੱਥੋਂ ਪੂਰੀ ਚਰਚਾ ਹੋ ਰਹੀ ਹੈ। ਇੰਡੀਅਨ ਮੀਡੀਆ 'ਚ ਵੀ ਕਿਆਸ ਰਾਈਆਂ ਨੇ ਕਿ ਭਾਈ ਨਿਊਕਲੀਅਰ ਡੀਲ ਫਾਈਨਲ ਹੋਏਗੀ ਨਹੀਂ ਹੋਏਗੀ, ਦੂਸਰੀਆਂ ਕੀ ਡੀਲਸ ਹੋਣਗੀਆਂ। ਤਾਜ ਮਹਿਲ ਦੀ ਸਿਕਿਉਰਿਟੀ ਇਹ ਆਇਆ ਕਿ ਜੀ ਇੰਨੇ ਹਜ਼ਾਰ ਵਰਕਰ ਜਿਨ੍ਹਾਂ ਨੂੰ 300 ਰੁਪਈਆ ਪਰ ਘੰਟਾ ਦਿੱਤਾ ਜਾ ਰਿਹਾ ਹੈ ਉਹ ਸੜਕਾਂ ਖੁਰਚਣ 'ਤੇ ਲੱਗੇ ਹੋਏ ਨੇ ਤਾਂ ਕਿ ਗੰਦਗੀ ਕਿਤੇ ਓਬਾਮਾ ਨੂੰ ਨਜ਼ਰ ਨਾ ਆ ਜਾਏ, ਕਿ ਵੀ ਐਨ ਆਗਰਾ ਸਾਫ਼ ਸੁਥਰਾ ਹੋਣਾ ਚਾਹੀਦਾ। ਔਰ ਇਹ ਵੀ ਆਇਆ ਕਿ ਜੀ ਆਗਰੇ ਜਦੋਂ ਉਹਨਾਂ ਨੇ ਜਾਣਾ 3 ਘੰਟੇ ਲਈ ਜਿਹੜੇ ਨੇ ਸਾਰੇ ਮੋਬਾਈਲ ਫੋਨ ਉਸ 'ਤੇ ਬੰਦ ਰੱਖੇ ਜਾਣਗੇ ਸ਼ਹਿਰ ਦੇ। ਇੱਥੇ ਵੀ ਜਿਹੜਾ ਦਿੱਲੀ ਦੇ ਵਿੱਚ ਇੰਡੀਵਿਜੂਅਲ ਸਿਕਿਉਰਿਟੀ ਨੂੰ ਲੈ ਕੇ ਐਕਸਟਰਾਆਰਡੀਨਰੀ ਪ੍ਰਬੰਧ ਨੇ, ਉਹਨਾਂ ਦੀਆਂ ਆਪਣੀਆਂ ਗੱਡੀਆਂ, ਆਪਣੇ ਗਾਰਡ ਅਮਰੀਕਨਾਂ ਦੇ ਜਿਹੜੇ ਨੇ ਉਹ ਇਨਰ ਰਿੰਗ ਬਣਾਉਣਗੇ। ਸੋ ਇਹ ਸਾਰਾ ਪਾਰਟ ਤਾਂ ਜਿਹੜਾ ਹੈ ਉਹ ਬੜੀ ਫੈਨਫੇਅਰ ਦੇ ਨਾਲ, ਜਿਵੇਂ ਇੰਡੀਅਨ ਮੀਡੀਆ ਨੇ ਉਹ ਗੁਲਾਮ ਜ਼ੈਨੀਅਤ ਕੇ ਸਾਹਿਬ ਆ ਰਿਹਾ, ਵੱਡਾ ਸਾਹਿਬ ਆ ਰਿਹਾ ਔਰ ਉਸ ਦੀ ਚਰਚਾ ਹੈ। ਪਰ ਦੂਸਰੇ ਪਾਸੇ ਮੈਂ ਸਮਝਦਾ ਹਾਂ ਵੀ ਸਿਕਸ ਫॉर ਜਸਟਿਸ ਨੇ ਹਮੇਸ਼ਾ ਦੀ ਤਰ੍ਹਾਂ ਇੱਕ ਅੱਛੀ ਟਾਈਮਿੰਗ ਜਿਹੜੀ ਹੈ ਉਹ ਚੁਣੀ। ਕੁਝ ਸਮਾਂ ਪਹਿਲਾਂ ਉਹਨਾਂ ਨੇ ਸੈਕਟਰੀ ਆਫ ਸਟੇਟ ਨੂੰ ਲਿਖਿਆ ਸੀ, ਜਿਹੜਾ ਕਿ ਇਹਨਾਂ ਦਾ ਸਟੇਟ ਡਿਪਾਰਟਮੈਂਟ ਹੈ, ਫੋਰਨ ਅਫੇਅਰਸ ਜਿਹਨੂੰ ਕਹਿੰਦੇ ਨੇ, ਕਿ RSS ਜਿਹੜੀ ਹੈ ਇਹ ਇੱਕ ਦਹਿਸ਼ਤਗਰਦ ਜਥੇਬੰਦੀ ਹੈ। ਫਿਰਕੂ ਫਸਾਦ, ਫਿਰਕੂ ਦੰਗਿਆਂ ਦਾ ਇਹ ਸਹਾਰਾ ਲੈ ਕੇ ਪਿਛਲੇ ਪੀਰੀਅਡ 'ਚ ਇਹਨਾਂ ਨੇ ਜਿਹੜਾ ਹੈ ਉਸ ਦਹਿਸ਼ਤਗਰਦੀ ਨੂੰ ਐਨਕਰੇਜ ਕੀਤਾ। ਇਸ ਦੇ ਬਾਵਜੂਦ ਕੋਈ ਸਟੇਟ ਡਿਪਾਰਟਮੈਂਟ ਨੇ ਇਹਦੇ 'ਤੇ ਰਿਸਪੌਂਡ ਨਹੀਂ ਕੀਤਾ। ਤਾਂ ਹੁਣ ਜਿਹੜੀਆਂ ਮੀਡੀਆ ਖਬਰਾਂ ਨੇ, ਏਜੰਸੀ ਫਰਾਂਸ ਪ੍ਰੈਸ ਨੇ ਕੱਲ ਇਹ ਨਿਊਜ਼ ਦਿੱਤੀ ਹੈ ਕਿ ਨਿਊਯਾਰਕ ਦੀ ਇੱਕ ਕੋਰਟ ਨੇ ਜੌਨ ਕੈਰੀ ਜਿਹੜੇ ਕਿ ਸੈਕਟਰੀ ਆਫ ਸਟੇਟ ਨੇ ਉਹਨਾਂ ਨੂੰ ਨੋਟਿਸ ਜਾਰੀ ਕੀਤਾ ਹੈ ਔਰ ਇਹ ਸਿਕਸ ਫॉर ਜਸਟਿਸ ਨੇ ਲਾ ਸੂਟ ਫਾਈਲ ਕੀਤਾ। 24 ਪੇਜ ਦੀ ਉਹਨਾਂ ਨੇ ਜਿਹੜੀ ਹੈ ਸਬਮਿਸ਼ਨ ਦਿੱਤੀ ਹੈ ਕਿ ਜਿਵੇਂ ਨਾਈਜੀਰੀਆ ਦੇ ਵਿੱਚ ਬੋਕੋ ਹਰਾਮ ਗਰੁੱਪ ਜਿਹਨੂੰ ਇੰਟਰਨੈਸ਼ਨਲ ਟੈਰਰਿਸਟ ਗਰੁੱਪ ਐਲਾਨਿਆ ਹੋਇਆ, ਬਿਲਕੁਲ ਉਸੇ ਲਾਈਨ ਦੇ ਉੱਤੇ ਜਿਹੜੀ RSS ਦੀਆਂ ਐਕਟੀਵਿਟੀਜ਼ ਨੇ ਉਹ ਉਸੇ ਕੈਟਾਗਰੀ 'ਚ ਫਾਲ ਕਰਦੀਆਂ ਔਰ RSS ਨੂੰ ਸਟੇਟ ਡਿਪਾਰਟਮੈਂਟ ਜਿਹੜਾ ਹੈ ਉਹ ਇੱਕ ਦਹਿਸ਼ਤਗਰਦ ਜਥੇਬੰਦੀ ਐਲਾਨੇ। ਉਸ ਤੋਂ ਪਹਿਲਾਂ ਇੱਕ ਪ੍ਰੋਗਰਾਮ ਦੇ ਵਿੱਚ ਅਸੀਂ ਇੱਕ ਬੜੇ ਪੋਪੂਲਰ ਜਿਹੜਾ ਆਬਜ਼ਰਵੇਟਰੀ ਗਰੁੱਪ ਹੈ ਇੱਥੇ, ਥਿੰਕ ਟੈਂਕ ਹੈ, ਉਹਦੇ ਹਵਾਲੇ ਨਾਲ ਉਹਨਾਂ ਨੇ ਆਲਰੇਡੀ ਇਹਨੂੰ RSS ਨੂੰ ਮਾਰਕ ਕੀਤਾ ਹੈ ਐਜ਼ ਏ ਦਹਿਸ਼ਤਗਰਦ ਗਰੁੱਪ, ਐਜ਼ ਏ ਟੈਰਰਿਸਟ ਗਰੁੱਪ। ਸੋ ਅਸੀਂ ਸਮਝਦੇ ਹਾਂ ਵੀ ਸਿਕਸ ਫॉर ਜਸਟਿਸ ਨੇ ਇਹ ਸਾਰੀ ਜਿਹੜਾ ਉਹਨਾਂ ਨੇ ਕੇਸ ਸਬਮਿਟ ਕੀਤਾ ਹੈ ਉਹਦੇ 'ਚ ਉਹਨਾਂ ਨੇ ਕ੍ਰਿਸਚੀਅਨਸ ਦੀ ਖਾਸ ਤੌਰ 'ਤੇ ਪਰਸੀਕਿਊਸ਼ਨ ਨੂੰ, ਕਿਉਂਕਿ ਜਦੋਂ ਤੁਸੀਂ ਇਹਨਾਂ ਮੁਲਕਾਂ ਦੀਆਂ ਅਦਾਲਤਾਂ 'ਚ ਜਾਣਾ ਤੁਸੀਂ ਮੁਸਲਮਾਨਾਂ ਦੀ, ਸਿੱਖਾਂ ਦੀ ਗੱਲ ਵੀ ਕਰੋਗੇ, ਪਰ ਮੇਰਾ ਖਿਆਲ ਹੈ ਇਹਨਾਂ ਨੂੰ ਸਮਝਾਉਣ ਦੇ ਲਈ ਇਹ ਜ਼ਿਆਦਾ ਜ਼ਰੂਰੀ ਹੈ ਕਿ ਵੀ ਇਹਨਾਂ ਨੂੰ ਇਹ ਦੱਸਿਆ ਜਾਏ ਕਿ ਜਿਹੜੇ ਮਜ਼ਹਬ ਨੂੰ ਓਬਾਮਾ ਮੰਨਦਾ ਹੈ, ਜਿਸ ਬਾਈਬਲ ਦੇ ਉੱਤੇ ਹੱਥ ਰੱਖ ਕੇ ਅਮਰੀਕਾ ਦਾ ਪ੍ਰੈਜ਼ੀਡੈਂਟ ਸਹੁੰ ਖਾਂਦਾ ਹੈ, ਜਿਸ ਮੁਲਕ ਦੇ ਵਿੱਚ ਉਹ ਜਾ ਰਿਹਾ ਔਰ ਜਿੱਥੇ ਜਾ ਕੇ ਉਹ ਉਸ ਵਿਜ਼ਨ ਨੂੰ ਐਡਮਾਇਰ ਕਰ ਰਿਹਾ ਔਰ ਕਹਿ ਰਿਹਾ ਜੀ, ਕਹੇਗਾ ਜਿਹੜੇ ਉਹਦਾ ਪ੍ਰੀਵੀਅਸ ਇੰਟਰਵਿਊ ਸ਼ੇਖਰ ਗੁਪਤਾ ਨਾਲ ਆਇਆ ਓਬਾਮਾ ਦਾ ਅੱਜ ਹੀ ਔਨ ਦਾ ਈਵ ਆਫ ਦਾ ਵਿਜ਼ਿਟ, ਕਿ ਜੀ ਮੈਨੂੰ ਬਹੁਤ ਇੰਟਰਸਟ ਹੈ ਕਿ ਵੀ ਕਿਸ ਤਰ੍ਹਾਂ ਜਿਹੜਾ ਮੋਦੀ ਹੈ ਇੱਕ ਕਾਮਨ ਮੈਨ ਤੋਂ ਕਿਸ ਲੈਵਲ ਤੱਕ ਰਾਈਜ਼ ਕਰਕੇ ਪਹੁੰਚੇ। ਸੋ ਮੈਂ ਸਮਝਦਾ ਵੀ ਇੱਕ ਪਾਸੇ ਇਹ ਪਾਰਟ ਹੈ, ਉੱਥੇ ਜਿੱਥੇ ਪਹਿਲਾਂ ਵੀ ਸਿੱਖਾਂ ਨੇ 1 ਲੱਖ ਤੋਂ ਜ਼ਿਆਦਾ ਸਿੱਖਾਂ ਨੇ ਪੈਟੀਸ਼ਨ ਦੇ ਕੇ ਵਾਈਟ ਹਾਊਸ ਤੱਕ ਆਪਣੀ ਗੱਲ ਪਹੁੰਚਾਈ। ਮੇਰਾ ਖਿਆਲ ਹੈ ਅਜੇ ਤੱਕ ਉਹਨਾਂ ਨੇ ਰਿਸਪੌਂਡ ਤਾਂ ਨਹੀਂ ਕੀਤਾ ਹੈ, ਨਹੀਂ ਤਾਂ ਇਹਨਾਂ ਦੀ ਕੋਈ ਪ੍ਰੈਸ ਰਿਲੀਜ਼ ਆ ਜਾਣੀ ਸੀ ਸਿਕਸ ਫॉर ਜਸਟਿਸ ਦੀ। ਸੋ ਉਹ ਗੱਲ ਵੀ ਬੜੀ ਸਪਸ਼ਟ ਸੀ ਕਿ ਭਾਈ ਤੁਹਾਡਾ ਆਰਟੀਕਲ 25B ਜਿਸ ਸੰਵਿਧਾਨ ਦਾ ਸਾਨੂੰ ਹਿੰਦੂ ਬਣਾਉਂਦਾ ਹੈ, ਨਸਲਕੁਸ਼ੀ ਤੋਂ ਬਾਅਦ
ਸਾਡੀ ਨਸਲਕੁਸ਼ੀ ਹੋਈ ਹੈ, ਸਾਡੇ ਨੁਮਾਇੰਦਿਆਂ ਨੇ ਸੰਵਿਧਾਨ ਤੇ ਦਸਤਖਤ ਨਹੀਂ ਕੀਤੇ ਔਰ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਸਵੈ ਨਿਰਣੇ ਦੀ ਗੱਲ ਜਿਹੜੀ ਹੈ ਓਬਾਮਾ ਉੱਥੇ ਕਰੇ। ਸੋ ਆਲਰੇਡੀ ਜਿਹੜਾ ਸਿੱਖਾਂ ਦਾ ਕੰਸਰਨ ਹੈ ਉਹ ਤਾਂ ਉਸ ਪੈਟੀਸ਼ਨ ਰਾਹੀਂ ਆ ਚੁੱਕਾ ਹੈ। ਸੋ 6 ਫॉर ਜਸਟਿਸ ਨੇ ਇੱਕ ਸਟੈਪ ਹੋਰ ਅੱਗੇ ਲੈਂਦੇ ਆ ਜਿਹੜੀ ਪਰਸੀਕਿਊਸ਼ਨ ਜਿਹਦੇ ਲਈ ਕਿ RSS ਦੇ ਤੌਰ ਤੇ ਜ਼ਿੰਮੇਵਾਰ ਹੈ, ਕਿਉਂਕਿ ਉਸ ਦੀਆਂ ਹੀ ਆਊਟਫਿਟਸ ਨੇ, ਬਜਰੰਗ ਦਲ ਹੋਏ, ਸ਼ਿਵ ਸੈਨਾ ਹੋਏ, ਦੂਸਰੇ ਗਰੁੱਪ ਹੋਣ ਜਿਹੜੇ ਲਗਾਤਾਰਤਾ ਦੇ ਨਾਲ ਔਰ ਪਿਛਲੇ ਆਲਮੋਸਟ 7-8 ਮਹੀਨੇ ਜਦੋਂ ਦਾ ਇਹ ਮੋਦੀ ਨੇ ਟੇਕ ਓਵਰ ਕੀਤਾ ਹੈ ਜੀ, 4 ਚਰਚ ਦਿੱਲੀ ਦੇ ਵਿੱਚ ਜਿਨ੍ਹਾਂ 'ਚ 2 ਸਾੜੇ ਗਏ ਨੇ, 2 ਵੈਂਡਲਾਈਜ਼ ਕੀਤੇ, ਉਹਦੇ 'ਚ ਮਦਰ ਮੈਰੀ ਦੀ ਜਿਹੜਾ ਸਟੈਚੂ ਆ ਥੱਲੇ ਸੁੱਟ ਦਿੱਤਾ ਹੈ, ਸ਼ੀਸ਼ੇ ਤੋੜ ਦਿੱਤੇ ਔਰ ਉਹ ਪਾਰਟ ਜਿਹੜਾ ਆਲਰੇਡੀ ਉਹਨਾਂ ਦੇ ਕ੍ਰਿਸਚੀਅਨਸ ਦੇ ਇੱਕ ਡੈਲੀਗੇਸ਼ਨ ਨੇ ਪ੍ਰੈਜ਼ੀਡੈਂਟ ਪ੍ਰਣਾਬ ਮੁਖਰਜੀ ਨੂੰ ਪਿਛਲੇ ਦਿਨਾਂ 'ਚ ਇੱਕ ਮੈਮੋਰੈਂਡਮ ਦੇ ਕੇ ਹਾਈਲਾਈਟ ਕੀਤਾ। ਸੋ ਮੈਂ ਸਮਝਦਾ ਵੀ ਟਾਈਮਿੰਗ ਬੜੀ ਪਰਫੈਕਟ ਹੈ। ਬਾਕੀ ਤਾਂ ਨਿਕਲਣਾ ਨਿਕਾਲਣਾ ਕੀ ਹੁੰਦਾ ਹੈ। ਕੱਲ੍ਹ ਵੀ ਇੱਕ ਮੇਰਾ 1 ਘੰਟੇ ਦਾ ਟਾਕ ਸ਼ੋਅ ਸੀ ਵੌਇਸ ਆਫ ਖਾਲਸਾ ਦੇ ਉੱਤੇ, ਉੱਥੇ ਵੀ ਇਹੀ ਕਿ ਓਬਾਮਾ ਵਿਜ਼ਿਟ ਔਰ ਇੰਨੀ ਹਾਈਪ ਕ੍ਰੀਏਟ ਕੀਤੀ ਹੈ, ਇਹਦੇ 'ਚੋਂ ਕੀ ਨਿਕਲੇਗਾ ਜਾਂ ਇੰਨੀ ਇੰਪੋਰਟੈਂਸ ਕੀ ਹੈ। ਸੋ ਮੈਂ ਉਹਦੇ 'ਚ ਇਹੀ ਕਿਹਾ ਸੀ ਜਿਹੜਾ ਕਿ ਬੜਾ ਸਪਸ਼ਟ ਹੈ ਕਿ ਅਮਰੀਕਾ ਨੂੰ ਇੱਕ ਪਾਸੇ ਜਿਹੜਾ ਇਸਲਾਮ ਦੇ ਖਿਲਾਫ 9/11 ਤੋਂ ਬਾਅਦ ਇਹਨਾਂ ਨੇ ਵਿੰਗੇ ਟੇਢੇ ਢੰਗ ਨਾਲ ਉਹ ਅਫਗਾਨਿਸਤਾਨ ਹੋਏ, ਇਰਾਕ ਹੋਏ, ਆਈਸਿਸ ਦੇ ਥੱਲੇ ਹੋਏ ਇੱਕ ਫਰੰਟ ਖੋਲ੍ਹਿਆ, ਕਮਿਊਨਿਜ਼ਮ ਦਾ ਫਾਲ ਹੋਇਆ, ਉਹਦੇ ਲਈ ਜਿਹੜਾ ਇੰਡੀਅਨਸ ਨੇ ਆਪਣਾ ਮੋਢਾ ਦਿੱਤਾ ਹੈ ਕਿ ਜੀ ਤੁਸੀਂ ਸਾਊਥ ਏਸ਼ੀਆ 'ਚ ਹੁੰਦੇ ਆ, ਸਾਡੇ ਮੋਢੇ 'ਤੇ ਰੱਖ ਕੇ ਫਾਇਰ ਕਰ ਲਓ। ਪਰ ਸਭ ਤੋਂ ਜ਼ਿਆਦਾ ਅਹਿਮੀਅਤ ਈਵਨ ਬਿਜ਼ਨਸ ਵਾਈਜ਼ ਜਾਂ ਅਦਰਵਾਈਜ਼ ਵੀ ਜਿਹੜੀ ਸੁਪਰ ਪਾਵਰ ਦੇ ਤੌਰ 'ਤੇ ਐਮਰਜ ਹੋ ਰਹੀ ਕੰਟਰੀ ਚਾਈਨਾ, ਉਹਨੂੰ ਸਾਊਥ ਚਾਈਨਾ ਸਮੁੰਦਰ ਦੇ ਵਿੱਚ ਘੇਰਨ ਦੇ ਲਈ ਆਸਟ੍ਰੇਲੀਆ ਹੋਏ, ਵੀਅਤਨਾਮ ਹੋਏ, ਫਿਲੀਪੀਨਸ ਹੋਏ, ਜਾਪਾਨ ਹੋਏ ਔਰ ਇੰਡੀਆ, ਇਹ ਸਾਰਾ ਜਿਹੜਾ ਇੱਕ ਕੁੰਡਲ ਜਿਹਾ ਚੀਨ ਦੇ ਦੁਆਲੇ ਬਣਾਉਣ ਦੀ ਲਾਈਨ ਹੈ ਔਰ ਉਹਦੇ 'ਚ ਇੰਡੀਆ ਜਿਹੜਾ ਉਹ ਵਿਲਿੰਗ ਪਾਰਟਨਰ ਹੈ, ਕਿਉਂਕਿ ਉਹਨਾਂ ਨੂੰ ਵੀ ਇਹ ਲੱਗਦਾ ਹੈ ਕਿ ਵੀ ਐਜ਼ ਲੌਂਗ ਐਜ਼ ਸਾਨੂੰ ਬਾਹਰ ਇੱਧਰ ਉੱਧਰ ਵਰਤ ਲੈਣ, ਪਰ ਵਿਦਨ ਜਿਵੇਂ ਉਹਨਾਂ ਨੇ ਆਪਣਾ ਏਜੰਡਾ ਰੱਖਿਆ ਕਿ ਜੀ 2021 ਤੱਕ ਅਸੀਂ ਸਭ ਨੂੰ ਹਿੰਦੂ ਬਣਾ ਦੇਣਾ ਜੀ, RSS ਨੇ ਕਿਹਾ। ਸੋ ਮੋਦੀ ਉਹਨਾਂ ਨੇ ਬਾਹਰਲਾ ਫੇਸ ਰੱਖਿਆ ਜਿਹੜਾ ਕਿ ਬਾਹਰ ਬੜਾ ਬੀਬਾ ਜਿਹਾ ਬਣ ਕੇ ਉਹ ਮੂੰਹ ਖੋਲ੍ਹਦਾ ਹੀ ਨਹੀਂ ਹੈ ਔਰ ਅੰਦਰੂਨੀ ਤੌਰ ਦੇ ਉੱਤੇ ਉਹਨਾਂ ਦਾ ਸੀਮਾਨੰਦ ਹੋਏ, ਉਹਨਾਂ ਦੀਆਂ ਸਾਧਵੀਆਂ ਹੋਣ, ਅਸ਼ੋਕ ਸਿੰਘਲ ਹੋਏ, ਕੋਈ ਹੋਰ ਭਾਗਵਤ ਹੋਏ, ਉਹਨਾਂ ਨੇ ਜਿਹੜੀ ਹੈ ਜ਼ਬਾਨ ਮੂੰਹ 'ਚ ਨਹੀਂ ਪਾਈ ਹੈ। ਉਹ ਕੁਛ ਨਾ ਕੁਛ ਬੋਲਦੇ ਹੀ ਰਹਿੰਦੇ ਨੇ, ਕੁਛ ਨਾ ਕੁਛ ਜਿਹੜਾ ਘੱਟ ਗਿਣਤੀਆਂ ਨੂੰ ਵੱਧ ਤੋਂ ਵੱਧ ਤਕਲੀਫ ਦੇ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਇਸ ਸਾਰੇ ਦੇ ਨਾਲ ਜੁੜਿਆ ਹੋਇਆ ਇੱਕ ਸ਼ੈਮ ਐਕਸਾਈਜ਼ ਹੈ ਇੰਡੀਅਨਸ ਦੀ, ਇਹ ਦੱਸਣ ਦੇ ਲਈ ਕਿ ਦੇਖੋ ਜੀ ਅਸੀਂ ਬਹੁਤ ਇੰਪੋਰਟੈਂਟ ਬਣ ਗਏ ਹਾਂ ਔਰ ਪ੍ਰੈਜ਼ੀਡੈਂਟ ਓਬਾਮਾ ਦੇਖੋ ਅਮਰੀਕਾ ਦਾ ਪਹਿਲਾ ਪ੍ਰੈਜ਼ੀਡੈਂਟ ਹੈ ਜਿਹੜਾ ਸਾਡੇ ਰਿਪਬਲਿਕ ਡੇ 'ਤੇ ਆ ਰਿਹਾ ਹੈ ਔਰ ਅਸੀਂ ਜਿਹੜੇ ਹੈ ਹੁਣ ਸੁਪਰ ਪਾਵਰ ਬਣ ਗਏ। ਲੇਕਿਨ ਇਨ ਦਾ ਐਂਡ ਆਫ ਦਾ ਡੇ ਉਹ ਜਿਹੜਾ ਇੱਕ ਬੜਾ ਪਪੂਲਰ ਫਰੇਜ਼ ਹੈ ਵੀ ਕਿਆ ਪਿੱਦੀ ਕਾ ਸ਼ੋਰਬਾ ਜੀ, ਕਿ ਵੀ ਤੁਹਾਡੀ ਔਕਾਤ ਕੀ ਹੈ, ਤੁਹਾਡੇ ਪੱਲੇ ਕੀ ਹੈ ਤੇ ਕਿਸ ਤਰੀਕੇ ਦੇ ਨਾਲ ਤੁਸੀਂ ਜਿਹੜੇ ਉਹ ਪ੍ਰੌਕਸੀ ਬਣਨ ਦੇ ਲਈ ਤਿਆਰ ਹੋ, ਅੱਗੋਂ ਜਿਹੜਾ ਕਿਸੇ ਦੀ ਡਰਟੀ ਖੇਡ ਖੇਡਣ ਦੇ ਲਈ ਤਿਆਰ ਹੋ। ਔਰ ਬਾਕੀ ਚਾਈਨਾ ਜਿਹੜਾ ਹੈ ਉਹ ਵਾਚ ਰੱਖ ਰਿਹਾ ਇਸ ਸਾਰੇ ਸਿਨੇਰੀਓ ਦੇ ਉੱਤੇ। ਉਹਨਾਂ ਨੇ ਆਲਰੇਡੀ 1-2 ਇੰਡੀਕੇਸ਼ਨਸ ਵੀ ਦਿੱਤੀਆਂ ਕਿ ਉਹ ਇਸ ਸਾਰੇ ਦੇ ਉੱਤੇ ਕਿਵੇਂ ਰਿਐਕਟ ਕਰਨਗੇ, ਕਿਉਂਕਿ ਜਦੋਂ 26 ਜਨਵਰੀ ਤੋਂ ਬਾਅਦ ਜੋ ਵੀ ਸਮਝੌਤਾ ਇਹ ਕਰਦੇ ਨੇ, ਕੀ ਸਮਝੌਤੇ ਨਿਕਲਦੇ ਨੇ ਬਾਹਰ, ਕੀ ਮੈਨੂੰ ਨਹੀਂ ਲੱਗਦਾ ਕਿ ਕੋਈ ਕੰਕਰੀਟ ਈਵਨ ਨਿਊਕਲੀਅਰ ਮੁੱਦੇ ਦੇ ਉੱਤੇ ਵੀ, ਹਾਲਾਂਕਿ ਨਿਊਕਲੀਅਰ ਟ੍ਰੀਟੀ ਹੋਈ ਹੈ ਇੰਡੋ US ਨਿਊਕਲੀਅਰ ਡੀਲ ਜਿਹਨੂੰ ਅਸੀਂ ਨਿਊਕਸ ਫਾਰ ਮੈਂਗੋਜ਼ ਡੀਲ ਜਿਹੜਾ ਪੈਟ ਬੁਕੈਨਨ ਨੇ ਕਿਹਾ ਸੀ, ਅਸੀਂ ਵੀ ਰਿਪੀਟ ਕਰਦੇ ਹਾਂ ਕਿ ਵੀ ਇੰਡੀਆ ਨੂੰ ਨਿਊਕਸ ਮਿਲ ਗਈਆਂ, ਅਮਰੀਕਾ ਨੂੰ ਮੈਂਗੋ ਮਿਲ ਗਏ ਕਿ ਜੀ ਮੈਂਗੋ ਆਇਆ ਕਰਨਗੇ ਇੰਡੀਆ ਤੋਂ ਜੀ। ਲੇਕਿਨ ਉਸ ਤੋਂ ਬਾਅਦ ਜਿਹੜਾ ਅਮਰੀਕਾ ਨੂੰ ਸੀ ਕਿ ਵੀ ਨਿਊਕਲੀਅਰ ਰਿਐਕਟਰ ਜਿਹੜਾ ਸਾਡੇ ਤੋਂ ਖਰੀਦੇ ਜਾਣਗੇ, ਫਰਾਂਸ ਨਾਲ ਵੀ ਡੀਲ ਕਰ ਲਈ ਸੀ, ਪਰ ਹੁਣ ਉਹ ਫਰਾਂਸ ਹੋਏ, ਰਸ਼ੀਆ ਹੋਏ, ਅਮਰੀਕਾ ਹੋਏ, ਸ਼ਾਇਦ ਇੱਕ ਨਿਊਕਲੀਅਰ ਰਿਐਕਟਰ $2-3 ਬਿਲੀਅਨ ਦਾ ਹੁੰਦਾ, ਉਹ ਇਸ ਲਈ ਅੱਗੇ ਸਮਝੌਤਾ ਨਹੀਂ ਤੁਰ ਰਿਹਾ ਔਰ ਇੰਡੀਆ ਅਜੇ ਤੱਕ ਉਸ ਡੀਲ ਦਾ ਫਾਇਦਾ ਨਹੀਂ ਲੈ ਸਕਿਆ, ਕਿਉਂਕਿ ਜਿਹੜਾ ਲਾਅ ਪਿਛਲੀ ਗਵਰਨਮੈਂਟ ਦੇ ਵੇਲੇ ਬਣਿਆ ਉਹਦੇ ਥੱਲੇ ਕਾਫੀ ਲਾਇਬਿਲਟੀ ਪੈਂਦੀ ਹੈ। ਜਿਵੇਂ ਪਹਿਲਾ ਦਸੰਬਰ 1984 ਦੇ ਵਿੱਚ ਭੋਪਾਲ ਦੇ ਵਿੱਚ ਯੂਨੀਅਨ ਕਾਰਬਾਈਡ ਪਲਾਂਟ ਜਿਹੜੀ ਲੀਕ ਹੋਈ ਗੈਸ, ਹਜ਼ਾਰਾਂ ਲੋਕ ਮਾਰੇ ਗਏ, ਹਜ਼ਾਰਾਂ ਕ੍ਰਿਪਲ ਹੋਏ ਜੀ। ਅੱਜ ਵੀ ਜਿਹੜੇ ਸੈਂਕੜਿਆਂ ਬੱਚੇ ਜੰਮਦੇ ਨੇ ਉਹ ਸਾਰੇ ਪਾਰਟਸ ਉਹਨਾਂ ਦੇ ਵਿੱਚ ਬੌਰਨ ਜਿਹੜੇ ਨੇ ਉਹ ਜੈਨੇਟਿਕ ਡਿਫੈਕਟ ਨੇ।
ਸੋ ਇਸ ਵਾਰ ਪਾਰਲੀਮੈਂਟ ਦੇ ਵਿੱਚ, ਕਿਉਂਕਿ ਪਿਛਲੀ ਪਾਰਲੀਮੈਂਟ 'ਚ ਕੋਈ ਇਹਨਾਂ ਕੋਲ ਐਬਸੋਲੂਟ ਮੈਜੋਰਿਟੀ ਨਹੀਂ ਸੀ ਮਨਮੋਹਨ ਸਿੰਘ ਸਰਕਾਰ ਕੋਲ, ਦੂਸਰੇ ਗਰੁੱਪ ਲੈਫਟਿਸਟ ਪਾਰਟੀਆਂ ਦੀ ਵੀ ਹੈਲਪ ਚਾਹੀਦੀ ਸੀ। ਸੋ ਜਿਹੜਾ ਕੋਈ ਬਿੱਲ ਪਾਸ ਕੀਤਾ ਉਹਦੇ 'ਚ ਮੋਰ ਲਾਇਬਿਲਿਟੀ ਔਰ ਹੋਣੀ ਵੀ ਚਾਹੀਦੀ ਹੈ, ਉਹ ਬਿਲਕੁਲ ਠੀਕ ਹੈ। ਲੇਕਿਨ ਹੁਣ ਜਿਵੇਂ ਪ੍ਰਕਾਸ਼ ਕੈਰਾਟ ਨੇ ਕਿਹਾ ਕਿ ਵੀ ਇਹ ਬੀਜੇਪੀ ਜਿਹੜੀ ਹੈ ਉਹ ਈਵਨ ਸਿਕਿਉਰਿਟੀ ਲੀਡਰ ਨੂੰ ਵੀ ਪਾਸੇ ਕਰਨਾ ਚਾਹੁੰਦੀ ਹੈ, ਕਿਉਂਕਿ ਤਾਂ ਕਿ ਅਮਰੀਕਨ ਕੰਪਨੀਆਂ ਦੇ ਨਾਲ ਉਹ ਵਪਾਰ ਕਰ ਸਕੇ। ਪਰ ਜਿਹੜੀ ਲੋਕਾਂ ਦੀ ਸੇਫਟੀ ਸਿਕਿਉਰਿਟੀ ਹੈ ਉਹ ਮੋਰ ਇੰਪੋਰਟੈਂਟ ਹੈ। ਇਸ ਗੱਲ ਨੂੰ ਯਕੀਨੀ ਬਣਾਇਆ ਜਾਏ ਕਿ ਬੇਸ਼ੱਕ ਇਹ ਨਹੀਂ ਹੈ ਕਿ ਅਮਰੀਕਾ ਨੇ ਜਾਂ ਫਰਾਂਸ ਜਾਂ ਰਸ਼ੀਆ ਨੇ $2-3 ਬਿਲੀਅਨ ਦਾ ਨਿਊਕਲੀਅਰ ਰਿਐਕਟਰ ਵੇਚਿਆ, ਉਸ ਤੋਂ ਬਾਅਦ ਉਹਨਾਂ ਨੇ ਹੈਂਡ ਵਾਸ਼ ਕਰ ਲਏ ਜੀ, ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ। ਉਹ ਨਿਊਕਲੀਅਰ ਰਿਐਕਟਰ 'ਚ ਜਿਹੜਾ ਉਹ ਲੀਕ ਕਰ ਜਾਏ, ਕੋਈ ਹੋਰ ਹੋਏ ਔਰ ਭੋਪਾਲ ਵਰਗੀ ਜਿਹੜੀ ਹੈ ਉਹ ਤਰਾਸਦੀ ਔਰ ਦੁਖਾਂਤ ਵਾਪਰੇ। ਸੋ ਇਸ ਦੇ ਲਈ ਮੁਆਵਜ਼ੇ ਦੀ ਗੱਲ, ਜ਼ਿੰਮੇਵਾਰੀ ਕਿਹਦੇ 'ਚ ਫਿਕਸ ਹੁੰਦੀ ਹੈ, ਕਿਉਂਕਿ ਜਿਹੜਾ ਯੂਨੀਅਨ ਕਾਰਬਾਈਡ ਦਾ ਪਲਾਂਟ ਸੀ ਉੱਥੇ ਉਹਦੇ 'ਚ ਕਦੇ ਵੀ ਉਹ ਜਿਹੜਾ ਈਵਨ ਕੰਪਨੀ ਦਾ ਮਾਲਕ ਸੀ, ਡਾਇਰੈਕਟਰ, ਉਹ ਕਦੇ ਵੀ ਅਰੈਸਟ ਨਹੀਂ ਹੋਇਆ। ਥੋੜ੍ਹੀ ਬਹੁਤ ਜਿਹੜੀ ਹੈ ਉਹ ਬੜਾ ਜਦੋਂ ਰੌਲਾ ਪਿਆ, ਸਾਂਝੀ ਜਿਹੀ ਡੀਲ ਬਣਾ ਕੇ ਉਹ ਪੈਸੇ ਦੇ ਕੇ ਇੱਥੇ ਬੈਂਕਰਪਸੀ ਫਾਈਲ ਕਰਕੇ ਉਹਨਾਂ ਨੇ ਨਵੀਂ ਕੰਪਨੀ ਫਲੋਟ ਕਰ ਲਈ। ਸੋ ਹਜ਼ਾਰਾਂ ਲੋਕ ਮਾਰੇ ਗਏ ਔਰ ਉਹਦੇ ਲਈ ਕੋਈ ਜਵਾਬਦੇਹੀ ਨਹੀਂ ਸੀ। ਸੋ ਇਹਦੇ ਲਈ ਅਸੀਂ ਸਮਝਦੇ ਹਾਂ ਕਿ ਇੰਡੀਅਨ ਪਾਰਲੀਮੈਂਟ ਨੇ ਇੱਕ, ਹਾਲਾਂਕਿ ਉਹ ਵੀ ਥੋੜ੍ਹਾ ਜਿਹਾ ਲੰਗੜਾ ਹੈ, ਲੇਕਿਨ ਚੰਗਾ ਪੈਕਟ ਹੈ ਜਿਹਦੇ ਥੱਲੇ ਲੋਕਾਂ ਦਾ ਇੰਟਰਸਟ ਜਿਹਨਾਂ ਇਲਾਕਿਆਂ 'ਚ, ਕਿਉਂਕਿ ਨਿਊਕਲੀਅਰ ਰਿਐਕਟਰ ਤੋਂ ਇਵੇਂ ਲਾ ਰਹੇ ਨੇ ਜਿਵੇਂ ਰਿਓੜੀਆਂ ਵੰਡ ਰਹੇ ਹੁੰਦੇ ਨੇ। ਔਰ ਇਹੀ ਕਾਰਨ ਸੀ ਕਿ ਜੋ ਕੁਝ ਭੋਪਾਲ 'ਚ ਵਾਪਰਿਆ, ਜਾਂ ਉਸ ਤੋਂ ਪਹਿਲਾਂ ਰਸ਼ੀਆ ਦੇ ਵਿੱਚ ਚਰਨੋਬਿਲ ਦੇ ਵਿੱਚ ਐਕਸੀਡੈਂਟ ਹੋਇਆ ਸੀ, ਕਿ ਕੋਡਾਕੋਨਾਮ ਤਾਮਿਲਨਾਡੂ ਦੇ ਵਿੱਚ ਜਿੱਥੇ ਕਿ ਨਿਊਕਲੀਅਰ ਪਾਵਰ ਪਲਾਂਟ ਲਾਉਣਾ ਚਾਹੁੰਦੇ ਸੀ, ਉੱਥੇ ਲੋਕਾਂ ਨੇ ਲੰਬਾ ਵਕਤ ਉਹਨੂੰ ਅਪੋਜ਼ ਕੀਤਾ, ਐਜੀਟੇਸ਼ਨ ਚੱਲਦੀ ਰਹੀ, ਪਰ ਅਖੀਰ ਜਿਹੜਾ ਉਹਨਾਂ ਲੋਕਾਂ ਨੂੰ ਦਬਾ ਦਿੱਤਾ, ਚੁੱਪ ਕਰਾ ਦਿੱਤਾ ਹੈ। ਨਤੀਜੇ ਦੇ ਤੌਰ ਤੇ ਉੱਥੇ ਉਹ ਨਿਊਕਲੀਅਰ ਪਾਵਰ ਪਲਾਂਟ ਦੇ ਉੱਤੇ ਕੰਮ ਚੱਲ ਰਿਹਾ। ਸੋ ਇਸੇ ਤਰ੍ਹਾਂ ਇੱਕ ਸਟੇਜ ਸੀ ਕਿ ਵੀ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਚੀਫ ਮਿਨਿਸਟਰ ਹੁੰਦੇ ਆ ਇਹ ਇਸ ਕਿਸਮ ਦਾ ਹੀ ਜਿਹੜਾ ਪਾਵਰ ਪਲਾਂਟ ਰੋਪੜ ਦੇ ਨੇੜੇ ਕਿਤੇ ਲਾਉਣਾ ਚਾਹੁੰਦੇ ਸੀ, ਪਰ ਉਹਨੇ ਵਿਰੋਧ ਕੀਤਾ ਸੀ ਅਮਰਿੰਦਰ ਸਿੰਘ। ਉਹਨੇ ਕਿਹਾ ਸੀ ਇਹ ਇੰਨਾ ਡੈਂਸਲੀ ਪੋਪੂਲੇਟਡ ਹੈ ਪੰਜਾਬ ਕਿ ਵੀ ਜੇ ਕੋਈ ਵੀ ਇਸ ਕਿਸਮ ਦਾ ਐਕਸੀਡੈਂਟ ਹੋਇਆ ਸਭ ਕੁਝ ਵਾਈਪ ਆਊਟ ਹੋਏਗਾ। ਔਰ ਪਤਾ ਨਹੀਂ ਹੁਣ ਹਰਿਆਣੇ 'ਚ ਜਾ ਕੇ ਲਾਇਆ ਜਾਂ ਕੀ ਹੈ ਜੀ। ਸੋ ਅਸੀਂ ਸਮਝਦੇ ਹਾਂ ਕਿ ਵੀ ਇਸ ਸਾਰੀ ਸਿਚੁਏਸ਼ਨ ਦੇ ਹੁੰਦੇ ਆ ਮੇਬੀ ਬੀਜੇਪੀ ਬਿਟਰੇ ਕਰੇ ਆਪਣੇ ਲੋਕਾਂ ਨੂੰ। ਕਈ ਮੁੱਦੇ ਨੇ ਜਿਨ੍ਹਾਂ 'ਚ ਉਹਨਾਂ ਨੇ ਸਟੈਪ ਬੈਕ ਕੀਤਾ। ਹੁਣ ਸੁਭਾਸ਼ ਚੰਦਰ ਬੋਸ ਨੂੰ ਕਿਵੇਂ ਮਾਰਿਆ, ਬੇਸ਼ੱਕ ਸੁਬਰਾਮਨਿਅਮ ਸਵਾਮੀ ਨੇ ਕਹਿ ਦਿੱਤਾ ਕਿ ਜੀ ਉਹਨੇ ਸਟਾਲਨ ਨੇ ਮਾਰਿਆ, ਉੱਥੋਂ ਮਨਚੂਰੀਆ ਤੋਂ ਉਹਨੂੰ ਚੁੱਕ ਕੇ ਲੈ ਗਏ ਔਰ ਸਾਈਬੇਰੀਆ ਦੀ ਪ੍ਰਿਜ਼ਨ 'ਚ ਰੱਖਿਆ, 1953 'ਚ ਉਹਨੂੰ ਮਾਰ ਦਿੱਤਾ। ਹੁਣ ਇਹੀ ਬੀਜੇਪੀ ਡਿਮਾਂਡ ਕਰਦੀ ਸੀ ਜੀ ਕਿ ਉਹ ਫਾਈਲਸ ਜਿਹੜੀਆਂ ਨੇ ਉਹ ਡੀਕਲਾਸੀਫਾਈ ਕਰੋ, ਜਨਤਕ ਕਰੋ, ਜਿਨ੍ਹਾਂ ਦੇ ਵਿੱਚ ਇਹ ਜਾਣਕਾਰੀ ਹੈ। ਪਰ ਹੁਣ ਇਹ ਸਰਕਾਰ ਜਿਹੜੀ ਹੈ ਉਹ 60 ਫਾਈਲਾਂ ਜਿਹੜੀਆਂ ਉਹਨਾਂ ਦੇ ਉੱਤੇ ਬਹਿ ਗਈ ਕਿ ਵੀ ਨਹੀਂ ਕਰਨਾ। ਸੋ ਅਸੀਂ ਸਮਝਦੇ ਹਾਂ ਵੀ ਕੁਆਇਟ ਪੋਸੀਬਲ ਹੈ ਜਿਸ ਤਰੀਕੇ ਨਾਲ ਅਮਰੀਕਾ ਦੇ ਨਾਲ ਇਹ ਤੁਰੇ ਹੋਏ ਨੇ ਕਿ ਲੋਕਾਂ ਦੀ ਸੇਫਟੀ ਸਿਕਿਉਰਿਟੀ ਨੂੰ ਜਿਹੜਾ ਹੈ ਉਹਦੇ ਨਾਲ ਕੰਪਰੋਮਾਈਜ਼ ਕਰਕੇ ਇਹ ਕੋਈ ਐਕਸਟਰਾ ਜਿਹੜਾ ਉਹਨੂੰ ਦੇ ਦੇਣ ਇਸ ਕਿਸਮ ਦਾ ਕਿ ਵੀ ਉਹ ਲੂਜ਼ ਕਰ ਦੇਣ ਉਸ ਐਕਟ ਨੂੰ ਜੀ। ਲੇਕਿਨ ਅੱਜ ਦੀ ਡੇਟ 'ਚ ਮੈਨੂੰ ਲੱਗਦਾ ਹੈ ਕਿ ਵੀ ਹੌਟ ਏਅਰ ਤੋਂ ਇਲਾਵਾ ਹੋਰ ਬਹੁਤ ਕੁਝ ਨਹੀਂ ਨਿਕਲੇਗਾ, ਨਾ ਹੀ ਇਸ ਕਿਸਮ ਦੀ ਜਿਹੜੀ ਵਿਜ਼ਿਟ ਹੈ ਉਹ ਕੋਈ ਹੋਰ ਚੀਜ਼ ਯੀਲਡ ਕਰੇਗੀ। ਲੇਕਿਨ ਹਿੰਦੂ ਤਾਂ ਵੀ ਇਹ ਸਮਝਦੇ ਨੇ ਕਿ ਇਹਦੇ ਨਾਲ ਸਾਡੀ ਐਂਡੋਰਸਮੈਂਟ ਹੋ ਜਾਂਦੀ ਹੈ ਕਿ ਦੇਖੋ ਅਸੀਂ ਅੰਦਰ ਜੋ ਮਰਜ਼ੀ ਕਰੀ ਜਾਈਏ ਘੱਟ ਗਿਣਤੀਆਂ ਨਾਲ, ਦੇਖੋ ਜੀ ਪ੍ਰੈਜ਼ੀਡੈਂਟ ਓਬਾਮਾ ਆਇਆ ਔਰ ਇਹਦਾ ਮਤਲਬ ਹੈ ਕਿ ਸਭ ਠੀਕ ਠਾਕ ਹੈ, ਸਾਨੂੰ ਜਿਹੜੀ ਹੈ ਉਹ ਹਰੀ ਝੰਡੀ ਹੈ। ਪਰ ਇਹ ਕੰਸਰਨ ਅਮਰੀਕਾ ਦੇ ਹਿਊਮਨ ਰਾਈਟਸ ਗਰੁੱਪਸ ਨੇ। ਅੱਜ ਹੀ ਮੈਂ ਇੱਕ ਬੜੀ ਰੈਪਿਊਟਡ ਮੈਗਜ਼ੀਨ ਦੇ ਵਿੱਚ ਇੱਕ ਆਰਟੀਕਲ ਵੀ ਪੜ੍ਹ ਰਿਹਾ ਸੀ, ਲਿਖਣ ਵਾਲੀ ਵੀ ਹਾਲਾਂ ਦੇਸੀ ਬੀਬੀ ਹੈ, ਉਹਨੇ ਵੀ ਕਿਹਾ ਕਿ ਵੀ ਇਹ ਜਿਹੜੇ ਲੋਕਾਂ ਦਾ, ਮਾਈਨੋਰਟੀਜ਼ ਦਾ ਔਰ ਲਿਬਰਲ ਲੋਕ ਔਰ ਆਜ਼ਾਦੀ ਪਸੰਦ ਲੋਕ, ਉਹਨਾਂ ਦਾ ਇਹ ਫੀਅਰ ਹੈ ਕਿ ਇਸ ਵਿਜ਼ਿਟ ਨੂੰ ਜਿਹੜਾ ਮੋਦੀ ਐਡਮਿਨਿਸਟ੍ਰੇਸ਼ਨ ਹੈ ਉਹ ਐਜ਼ ਏ ਗ੍ਰੀਨ ਸਿਗਨਲ ਜਾਂ ਕਲੀਨ ਚਿੱਟ ਦੇ ਤੌਰ ਤੇ ਲਏਗਾ ਔਰ ਆਉਣ ਵਾਲੇ ਸਮੇਂ 'ਚ ਘੱਟ ਗਿਣਤੀਆਂ ਦੇ ਉੱਤੇ, ਆਜ਼ਾਦੀ ਪਸੰਦ ਲੋਕਾਂ ਦੇ ਉੱਤੇ ਜਿਹੜੀ ਫਰੀडम ਦੇ ਨਾਲ ਗੱਲ ਕਰਦੇ ਨੇ। ਹੁਣ ਇੱਕ ਬੁੱਕ ਫੇਅਰ ਚੱਲ ਰਿਹਾ ਜੈਪੁਰ 'ਚ, ਮਾਰਕ ਟਲੀ ਜਿਹੜਾ 30 ਸਾਲ BBC ਦਾ ਬਿਊਰੋ ਚੀਫ ਰਿਹਾ, ਉਹਨੇ ਵੀ ਕਿਹਾ ਉੱਥੇ, ਉਹਨੇ ਕਿਹਾ ਜੀ ਜੇ ਇੰਡੀਆ ਨੂੰ ਇੰਗਲੈਂਡ ਤੋਂ ਸਿੱਖਣਾ ਚਾਹੀਦਾ ਹੈ ਕਿ ਜਿਹੜਾ ਫਰੀडम ਹੈ ਓਪੀਨੀਅਨ ਦੀ ਗੱਲ ਕਹਿਣ ਦੀ, ਉਹਦਾ ਮਤਲਬ ਕੀ ਹੈ ਔਰ ਜਿਹੜੇ ਲੋਕ ਆਜ਼ਾਦੀ ਨਾਲ ਗੱਲ ਕਹਿੰਦੇ ਨੇ ਉਹਨਾਂ ਨੂੰ ਪ੍ਰੋਟੈਕਟ ਕਿਵੇਂ ਕਰਨੇ। ਪਰ ਉੱਥੇ ਤਾਂ ਹਾਲ ਇਹ ਹੈ ਵੀ ਜਿਹੜਾ ਮਰਜ਼ੀ, ਜੇ ਹੁਸੈਨ ਵਰਗਾ ਇੰਟਰਨੈਸ਼ਨਲ ਫੇਮ ਦਾ ਜਿਹੜਾ ਆਰਟਿਸਟ ਸੀ ਉਹਨੂੰ ਉਹਨਾਂ ਨੇ ਚੁੱਕ ਕੇ ਬਾਹਰ ਮਾਰਿਆ, ਉਹ ਦੁਬਈ 'ਚ ਮਰ ਗਿਆ, ਜਲਾਵਤਨ ਹੋ ਗਿਆ ਕਿ ਜੀ ਇਹ ਜਿਹੜਾ ਸਾਡੀ ਗੋਡੈਸ ਦੁਰਗਾ ਦਾ ਜਿਹੜਾ ਨੰਗਾ ਚਿੱਤਰ ਬਣਾ ਦਿੱਤੇ।
ਇਸ ਦੇ ਥੱਲੇ ਉਹਦੀ ਐਗਜ਼ੀਬਿਸ਼ਨ ਦੇ ਉੱਤੇ ਅਟੈਕ ਕਰ ਦਿੱਤਾ। ਇਸੇ ਤਰੀਕੇ ਨਾਲ ਜਿੱਥੇ ਗੱਲ ਜੈਨੂਇਨ ਹੋਏ ਉੱਥੇ ਪਾਬੰਦੀਆਂ ਤੱਕ ਜਾਂਦੇ ਨੇ। ਜੇ ਹੁਣ ਕੌਮ ਦੇ ਹੀਰੇ ਫਿਲਮ ਬਣੀ ਤਾਂ ਪਾਬੰਦੀ ਲਾ ਦਿੱਤੀ ਕਿ ਜੀ ਨਹੀਂ ਇਹ ਹਾਲਾਂਕਿ ਹਿਸਟਰੀ ਹੈ, ਹਿਸਟੋਰੀਕਲ ਹੈ, ਪਰ ਇਸ ਦੇ ਉਲਟ ਜੇ ਸੌਦਾ ਸਾਧ ਇੱਕ ਫਿਕਸ਼ਨ ਨੂੰ ਬਣਾ ਕੇ ਆਪ ਹੀਲਰ ਮੈਸੇਂਜਰ ਆਫ ਗॉड ਬਣ ਕੇ ਔਰ ਸੁਪਰਸਟੀਸ਼ਨ ਨੂੰ ਪ੍ਰਮੋਟ ਕਰਨ ਵਾਲੀ ਫਿਲਮ ਬਣਾਉਂਦਾ ਤੇ ਸੈਂਸਰ ਬੋਰਡ 'ਚ ਬੈਠੇ ਇਮਾਨਦਾਰ ਬੰਦੇ ਉੱਤੇ ਪਾਬੰਦੀ ਵੀ ਲਾਉਂਦੇ ਨੇ, ਤੇ ਜਿਹੜੀ ਮੋਦੀ ਸਰਕਾਰ ਹੈ ਉਹ ਐਕਸਟਰਾ ਮਾਈਲ ਜਾ ਕੇ ਉਸ ਤੋਂ ਪਾਬੰਦੀ ਚੁੱਕ ਦਿੰਦੀ ਹੈ। ਸੋ ਜ਼ਾਹਰ ਹੈ ਕਿ ਉੱਥੇ ਫਰੀडम ਆਫ ਔਰ ਜੀ ਫਰੀडम ਆਫ ਐਕਸਪ੍ਰੈਸ਼ਨ ਹੈ ਜੀ। ਹੁਣ ਉੱਥੇ ਫਰੀडम ਆਫ ਐਕਸਪ੍ਰੈਸ਼ਨ ਜਿਹੜੀ ਹੈ ਉਹ ਸਿਲੈਕਟਿਵ ਹੈ ਜੀ ਜੀ, ਕਿ ਜਿੱਥੇ ਤੇ ਘੱਟ ਗਿਣਤੀਆਂ ਦਾ ਘਾਣ ਹੁੰਦਾ ਹੈ ਜਾਂ ਉਹਨਾਂ ਦਾ ਕੇਸ ਬਾਹਰ ਆਉਂਦਾ ਹੈ ਉੱਥੇ ਪਾਬੰਦੀ ਲਾ ਦਿਓ। ਉੱਥੇ ਇਹੀ RSS ਹੈ। ਜਦੋਂ ਇੱਕ ਵਾਰ ਭਾਰਤੀ ਦੂਰਦਰਸ਼ਨ ਦੇ ਉੱਤੇ ਤਮਸ ਨਾਂ ਦਾ ਇੱਕ ਜਿਹੜਾ ਨਾਵਲ ਤੇ ਬੇਸਡ ਸੀਰੀਅਲ ਚੱਲ ਰਿਹਾ ਸੀ, ਜਿਹਦੇ 'ਚ ਉਹਨਾਂ ਨੇ 47 ਤੋਂ ਪਹਿਲਾਂ RSS ਦਾ ਕੀ ਰੋਲ ਸੀ, ਕਿਵੇਂ ਇਹ ਛੋਟੇ ਛੋਟੇ ਸਕੂਲ ਦੇ ਬੱਚਿਆਂ ਨੂੰ ਕੁੱਕੜ ਮਾਰਨ ਤੋਂ ਲੈ ਕੇ ਕਿਵੇਂ ਵਾਇਲੈਂਸ ਕਰਨੀ ਹੈ ਉਹਦੇ ਲਈ ਤਿਆਰ ਕਰ ਰਹੇ ਸੀ। ਔਰ ਇਹਨਾਂ ਨੇ ਜਾ ਕੇ ਉਹਨਾਂ ਦੇ 3-4 ਥਾਵਾਂ ਦੇ ਉੱਤੇ ਜਿਹੜੇ ਸਟੂਡੀਓ ਨੇ ਉਹ ਭੰਨ ਦਿੱਤੇ ਸੀ। ਉਹ ਤਮਸ ਨਹੀਂ ਸੀ ਚੱਲਣ ਦਿੱਤਾ, ਹਾਲਾਂਕਿ ਉਹ ਇੱਕ ਹਿਸਟੋਰੀਕਲ ਅਕਾਊਂਟ ਸੀ ਕਿ RSS ਦਾ ਕੀ ਰੋਲ ਰਿਹਾ pre-47। ਸੋ ਉੱਥੇ ਤਾਂ ਫਰੀडम ਆਫ ਐਕਸਪ੍ਰੈਸ਼ਨ ਥ੍ਰੋਟਲ ਹੋ ਜਾਂਦੀ ਹੈ। ਕੋਈ ਆਪਣੀ ਗੱਲ ਕਹਿਣਾ ਚਾਹੁੰਦਾ ਉਸ 'ਤੇ ਪਾਬੰਦੀ ਹੋ ਜਾਂਦੀ ਹੈ। ਪਰ ਜੇ ਸੌਦਾ ਸਾਧ ਵਰਗੇ ਜਿਹੜੇ ਨੇ ਉਹ ਸਿੱਖਾਂ ਦੇ ਜਜ਼ਬਾਤਾਂ ਨੂੰ ਹਰਟ ਕਰਨ ਲਈ ਬਾਹਰ ਨਿਕਲਦੇ ਨੇ ਤਾਂ ਉਹਨਾਂ ਨੂੰ ਐਕਸਟਰਾ ਮਾਈਲ ਜਾ ਕੇ ਜਿਹੜੀ ਆ ਉਹ ਫਰੀडम ਦਿੱਤੀ ਜਾਂਦੀ ਹੈ। ਸੋ ਮੈਂ ਸਮਝਦਾ ਵੀ ਇਹ ਜ਼ਰੂਰ ਮੋਦੀ ਐਡਮਿਨਿਸਟ੍ਰੇਸ਼ਨ ਓਬਾਮਾ ਵਿਜ਼ਿਟ ਤੋਂ ਬਾਅਦ ਇਸ ਕਿਸਮ ਦਾ ਇਹ ਪ੍ਰਭਾਵ ਜ਼ਰੂਰ ਦੇਣ ਦਾ ਕਰਨਗੇ ਕਿ ਜੀ ਉਹਨੇ ਬਹੁਤ ਪ੍ਰੇਜ਼ ਕੀਤਾ, ਬਹੁਤ ਫਰੀडम ਦੀ ਗੱਲ ਕੀਤੀ ਔਰ ਮੋਦੀ ਦੀ ਬਹੁਤ ਤਾਰੀਫ ਕੀਤੀ। ਬਟ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਇਹ ਸਾਰੀ ਵਿਜ਼ਿਟ 'ਚ ਅਦਰ ਦੈਨ ਹੌਟ ਏਅਰ ਹੋਰ ਕੋਈ ਬਹੁਤ ਕੁਝ ਨਹੀਂ ਨਿਕਲਣ ਵਾਲਾ। ਜੀ ਡਾਕਟਰ ਸਾਹਿਬ, ਇਹਨਾਂ ਵਿਸ਼ਿਆਂ ਦੀ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਇਸ ਲਈ ਲੈਂਦੇ ਹਾਂ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।